21 ਨਵੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕਰਨ ਲੈ ਕੇ ਹਾਜ਼ਰ ਹੈ। ਸਾਰੇ ਸਰੋਤਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਨਿੱਘੀ ਜੀ ਹਾਂ। ਅੱਜ ਦੇ ਇਸ ਸੈਗਮੈਂਟ ਵਿੱਚ ਫਿਰ ਦੁਬਾਰਾ ਕੈਨੇਡਾ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਜਦ ਨਿਗਾਹ ਮਾਰੀਏ ਕੈਨੇਡਾ ਭਾਰਤ ਤਾਂ ਮੁੱਖ ਤੌਰ 'ਤੇ 4-5 ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ। ਸਭ ਤੋਂ ਪਹਿਲੀ ਵੱਡੀ ਖਬਰ ਤਾਂ ਇਹ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ ਨਵਾਂ ਮੰਤਰੀ ਮੰਡਲ ਸਥਾਪਿਤ ਕਰ ਲਿਆ ਔਰ ਉਸ ਵਿੱਚ ਪੰਜੀ ਭਾਈਚਾਰੇ ਨਾਲ ਜੁੜੇ 4 ਮੰਤਰੀ ਲਏ ਗਏ ਨੇ, ਜਿਨ੍ਹਾਂ ਵਿੱਚ ਅਨੀਤਾ ਆਨੰਦ ਨਾਂ ਦਾ ਨਵਾਂ ਚਿਹਰਾ ਵੀ ਸ਼ਾਮਲ ਹੈ। ਹੁਣ ਅਨੀਤਾ ਆਨੰਦ ਕੌਣ ਹੈ, ਇਹ ਵੀ ਇੱਕ ਵੱਖਰੀ ਖਬਰ ਹੈ, ਧਿਆਨ ਮੰਗਦੀ ਹੈ। ਇਸ ਤੋਂ ਇਲਾਵਾ CBC ਦੀ ਇੱਕ ਰਿਪੋਰਟ ਹੈ ਜਿਸ ਦੇ ਮੁਤਾਬਕ ਭਾਰਤ ਪੱਖੀ ਏਜੰਸੀਆਂ ਵੱਲੋਂ ਕੁਝ ਫੇਕ ਨਿਊਜ਼ ਏਜੰਸੀਆਂ ਚਲਾਈਆਂ ਜਾ ਰਹੀਆਂ ਨੇ ਜਿਹੜੀਆਂ ਕੈਨੇਡਾ ਵਿੱਚ ਵੀ ਸਰਗਰਮ ਨੇ। ਇਹ ਮਸਲਾ ਵੀ ਕਾਫੀ ਗੰਭੀਰ ਹੈ, ਇਸ 'ਤੇ ਵੀ ਤਵੱਜੋ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ BC ਦੀ ਵਿਧਾਨ ਸਭਾ ਦੇ ਬਾਹਰ ਪਹਿਲੀ ਵਾਰ ਸਮਲਿੰਗੀਆਂ ਨੂੰ ਸਮਰਪਿਤ ਇੱਕ ਝੰਡਾ ਚਲਾਇਆ ਗਿਆ ਔਰ ਨਵਾਂ ਇਤਿਹਾਸ ਸਿਰਜਿਆ ਗਿਆ। ਸੋ ਸਮਲਿੰਗੀਆਂ ਬਾਰੇ ਇੱਕ ਖਾਸ ਦਿਨ ਦੇ ਉੱਤੇ ਇਹ ਅਦਾ ਕੀਤੀ ਗਈ। ਇਹ ਵੀ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਕਦਮ ਸੀ BC ਸਰਕਾਰ ਦਾ। ਸੋ ਇਹ ਕੁਝ ਖਬਰਾਂ ਨੇ ਜਿਸ 'ਤੇ ਅੱਜ ਦੇ ਇਸ ਵਿੱਚ ਨਿਗਾਹ ਮਾਰੀ ਜਾਵੇਗੀ। ਸ਼ੁਰੂ ਕਰਦੇ ਹਾਂ ਟਰੂਡੋ ਸਾਹਿਬ ਦੇ ਨਵੇਂ ਮੰਤਰੀ ਮੰਡਲ ਬਾਰੇ। ਸੋ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਔਰ 36 ਮੈਂਬਰੀ ਮੰਤਰੀ ਮੰਡਲ ਸਥਾਪਿਤ ਕੀਤਾ ਗਿਆ। ਵੇਖਣ ਨੂੰ ਬਹੁਤ ਵੱਡਾ ਮੰਤਰੀ ਮੰਡਲ ਹੈ, ਪਰ ਇਹ ਹੈਰਾਨੀ ਵਾਲੀ ਗੱਲ ਨਹੀਂ। ਕਾਰਨ ਹੈ ਕਿ ਪਿਛਲੀ ਵਾਰ ਵੀ ਉਹਨਾਂ ਦੇ ਜਿਹੜਾ ਮੰਤਰੀ ਮੰਡਲ ਸੀ ਮੁੱਢਲੀ ਗਿਣਤੀ ਉਸ ਦੀ 31 ਸੀ। ਬਾਅਦ 'ਚ ਉਸ ਵਿੱਚ ਵਾਧਾ ਕੀਤਾ ਗਿਆ, 35 ਮੈਂਬਰੀ ਮੰਤਰੀ ਮੰਡਲ ਬਣਾਇਆ ਗਿਆ ਅਤੇ ਉਸ ਦੇ ਟਾਕਰੇ 'ਤੇ ਜੇ 36 ਮੈਂਬਰੀ ਮੰਤਰੀ ਦੀ ਗੱਲ ਕਰੀਏ ਤਾਂ ਕੋਈ ਐਡੀ ਹੈਰਾਨੀ ਵਾਲੀ ਗੱਲ ਨਹੀਂ। ਵਿਚਾਰ ਹੋ ਰਿਹਾ ਸੀ ਕਿ ਬਹੁਤ ਵੱਡਾ ਮੰਤਰੀ ਮੰਡਲ ਹੋਵੇਗਾ, ਸੋ ਨਾਤੇ ਕੋਈ ਆਪਣੇ ਆਪ 'ਚ ਹੈਰਾਨ ਵਾਲੀ ਗੱਲ ਨਹੀਂ ਸੀ। ਵੈਸੇ ਇਸ ਸਮੇਂ ਟਰੂਡੋ ਸਾਹਿਬ ਦੀ ਜਿਹੜੀ ਲਿਬਰਲ ਪਾਰਟੀ ਹੈ ਉਹ ਇੱਕ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰ ਰਹੀ ਹੈ। ਸੋ ਘੱਟ ਗਿਣਤੀ ਸਰਕਾਰ ਦਾ ਭਵਿੱਖ ਹਮੇਸ਼ਾ ਡਾਵਾਡੋਲ ਰਹਿੰਦਾ। ਇਹ ਸਰਕਾਰ ਕਦੇ ਵੀ ਡਿੱਗ ਸਕਦੀ ਕਿਸੇ ਵਜ੍ਹਾ ਕਰਕੇ ਵੀ। ਸੋ ਅਜਿਹੀ ਸਰਕਾਰ ਨੂੰ ਆਪਣੇ ਆਪ ਨੂੰ ਬਚਾਉਣ ਲਈ ਜ਼ਰੂਰੀ ਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਸੰਤੁਸ਼ਟ ਅਤੇ ਖੁਸ਼ ਰੱਖਿਆ ਜਾਵੇ। ਸੋ ਇਸ ਕਾਰਨ ਮੰਤਰੀ ਮੰਡਲ ਦਾ ਵੱਡਾ ਹੋਣਾ ਅਜਿਹੀ ਸਰਕਾਰ ਵਿੱਚ ਆਪਣੇ ਆਪ 'ਚ ਕੋਈ ਇੰਨੀ ਹੈਰਾਨੀ ਵਾਲੀ ਗੱਲ ਨਹੀਂ। ਸੋ ਖੈਰ ਅੱਗੇ ਵਧਦੇ ਹਾਂ। ਇਸ ਦੇ ਵਿੱਚ ਜਿਹੜਾ ਮੰਡਲ ਕੱਲ੍ਹ ਜਿਸ ਦੀ ਸਥਾਪਨਾ ਕੀਤੀ ਗਈ ਉਸ ਵਿੱਚ ਜਿਹੜੇ 4 ਪੰਜਾਬੀ ਮੰਤਰੀ ਲਏ ਗਏ ਉਹਨਾਂ ਵਿੱਚ 2 ਦਸਤਾਰਧਾਰੀ ਸਿੱਖ ਨੇ, ਹਰਜੀਤ ਸਿੰਘ ਸੱਜਣ ਅਤੇ ਇਸ ਤੋਂ ਇਲਾਵਾ ਨਵਦੀਪ ਸਿੰਘ ਬੈਂਸ। ਇਹ ਦੋਨੇ ਪਿਛਲੀ ਸਰਕਾਰ ਵਿੱਚ ਵੀ ਮੰਤਰੀ ਸਨ ਔਰ ਮੁੜ ਤੋਂ ਚੁਣ ਲਏ ਗਏ ਸਨ। ਸੋ ਉਹਨਾਂ ਦੇ ਅਹੁਦੇ ਨਹੀਂ ਬਦਲੇ ਗਏ। ਨਵਦੀਪ ਸਿੰਘ ਬੈਂਸ ਕੋਲ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਮਹਿਕਮਾ ਹੈ। ਇਹ ਮਹਿਕਮਾ ਅੱਜ ਵੀ ਉਹਨਾਂ ਦੇ ਕੋਲ ਹੈ। ਇਸੇ ਤਰ੍ਹਾਂ ਹਰਜੀਤ ਸਿੰਘ ਸੱਜਣ ਜਿਹੜੇ ਪਹਿਲੇ ਦਸਤਾਰਧਾਰੀ ਇੱਕ ਰੱਖਿਆ ਮੰਤਰੀ ਬਣੇ ਕੈਨੇਡਾ ਵਿੱਚ, ਉਹਨਾਂ ਦਾ ਅਹੁਦਾ ਵੀ ਉਹਨਾਂ ਤੋਂ ਨਹੀਂ ਖੋਇਆ ਗਿਆ। ਕਾਫੀ ਕਿਆਸਰੀਆਂ ਲੱਗ ਰਹੀਆਂ ਸਨ ਕਿ ਸ਼ਾਇਦ ਰੱਦੋ ਬਦਲ ਕੀਤੀ ਜਾਵੇ, ਇਹਨਾਂ ਦੇ ਅਹੁਦੇ ਉਹਨਾਂ ਤੋਂ ਵਾਪਸ ਲੈ ਲਏ ਜਾਣ ਜਾਂ ਇਹ ਕਿਸੇ ਹੋਰ ਨੂੰ ਦਿੱਤੇ ਜਾਣ, ਪਰੰਤੂ ਅਜਿਹਾ ਕੁਝ ਨਹੀਂ ਹੋਇਆ। ਯਥਾਰਥ ਬਣੀ ਹੋਈ ਹੈ। ਸੱਜਣ ਸਾਹਿਬ ਰੱਖਿਆ ਮੰਤਰੀ ਰਹਿਣਗੇ ਔਰ ਇਸੇ ਤਰ੍ਹਾਂ ਨਵਦੀਪ ਸਿੰਘ ਬੈਂਸ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਮਿਨਿਸਟਰ ਰਹਿਣਗੇ। ਇਹਨਾਂ ਨੂੰ ਉਹੀ ਅਹੁਦੇ ਦੁਬਾਰਾ ਦੇ ਦਿੱਤੇ ਗਏ ਨੇ। ਵੇਖਣ ਵਾਲੀ ਗੱਲ ਹੈ ਕਿ ਬਰਦੀਸ਼ ਚੱਗਰ ਜਿਹੜੀ ਪੰਜਾਬੀ ਭਾਈਚਾਰੇ ਨਾਲ ਜੁੜੀ ਹੋਈ MP ਹੈ ਲਿਬਰਲ ਪਾਰਟੀ ਦੀ, ਉਸ ਨੂੰ ਡਾਇਵਰਸਿਟੀ ਬਾਰੇ, ਵੰਨ ਸੁਵੰਨਤਾ ਬਾਰੇ ਜਿਹੜਾ ਹੈ ਮੰਤਰੀ ਲਿਆ ਗਿਆ। ਬਹੁਤ ਇੰਪੋਰਟੈਂਟ, ਬਹੁਤ ਮਹੱਤਵਪੂਰਨ ਮਹਿਕਮਾ ਹੈ। ਖਾਸ ਤੌਰ 'ਤੇ ਜਿਸ ਤਰੀਕੇ ਨਾਲ ਵੰਨ ਸੁਵੰਨਤਾ ਨੂੰ ਅੱਜ ਗੰਭੀਰਤਾ ਨਾਲ ਲਿਆ ਜਾ ਰਿਹਾ ਵੱਧ ਰਹੇ ਨਸਲਵਾਦ ਦੇ ਮੱਦੇਨਜ਼ਰ, ਇਹ ਆਪਣੇ ਆਪ 'ਚ ਮਹਿਕਮਾ ਬਹੁਤ ਇੰਪੋਰਟੈਂਟ ਹੈ। ਸੋ ਜਿਹੜੀਆਂ ਜਥੇਬੰਦੀਆਂ ਵੰਨ ਸੁਵੰਨਤਾ ਲਈ ਕੰਮ ਕਰਦੀਆਂ ਨੇ ਉਹਨਾਂ ਨੂੰ ਨਾਲ ਬਰਦੀਸ਼ ਚੱਗਰ ਦੀ ਇੱਕ ਖਾਸ ਰੈਪੋ ਬਣ ਸਕਦੀ ਹੈ। ਘੱਟ ਗਿਣਤੀਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਹੀ ਭਾਈਚਾਰੇ ਵਿੱਚੋਂ ਇੱਕ ਔਰਤ ਨੂੰ ਅਜਿਹਾ ਇੱਕ ਇੰਪੋਰਟੈਂਟ ਮਹਿਕਮਾ ਗਿਆ। ਸੋ ਇਸ ਤੋਂ ਇਲਾਵਾ ਅਨੀਤਾ ਆਨੰਦ ਜਿਹੜੀ ਪਹਿਲੀ ਵਾਰ MP ਚੁਣੀ ਗਈ ਲਿਬਰਲ ਪਾਰਟੀ ਵੱਲੋਂ, ਉਸ ਨੂੰ ਪਬਲਿਕ ਸਰਵਿਸਿਜ਼ ਦਾ ਮਹਿਕਮਾ ਦਿੱਤਾ ਗਿਆ। ਹੁਣ ਅਨੀਤਾ ਆਨੰਦ ਦਾ ਆਪਣਾ ਜਿਹੜਾ ਪਿਛੋਕੜ ਹੈ ਉਹ ਬੜਾ ਦਿਲਚਸਪ ਹੈ। ਇਸ 'ਤੇ ਅਸੀਂ ਬਾਅਦ 'ਚ ਨਿਗਾਹ ਮਾਰਾਂਗੇ। ਪਹਿਲਾਂ ਸਰਸਰੀ ਦੀ ਨਿਗਾਹ ਇਸ ਗੱਲ 'ਤੇ ਮਾਰੀ ਕਿ ਜਿਹੜੀ ਟਰੂਡੋ ਵੱਲੋਂ ਜਿਹੜਾ ਮੰਤਰੀ ਮੰਡਲ ਜਿਹੜਾ ਨਵਾਂ ਬਣਾਇਆ ਗਿਆ ਉਸ ਵਿੱਚ ਵੇਖਣ ਵਾਲੀ ਜਿਹੜੀ ਕੁਝ ਹੋਰ ਗੱਲਾਂ ਨੇ। ਇੱਕ ਤਾਂ ਕ੍ਰਿਸਟੀਆ ਫਰੀਲੈਂਡ ਜਿਹੜੀ ਪਹਿਲੋਂ ਵਿਦੇਸ਼ ਮੰਤਰੀ ਸੀ, ਉਸ ਦਾ ਮਹਿਕਮਾ ਬਦਲ ਦਿੱਤਾ ਗਿਆ, ਉਸ ਨੂੰ ਹੁਣ ਉਪ ਪ੍ਰਧਾਨ ਮੰਤਰੀ ਲਿਆ ਗਿਆ। ਇਸ ਤੋਂ ਇਲਾਵਾ ਜਿਹੜੇ ਗਵਰਨਮੈਂਟਲ ਮਹਿਕਮੇ ਨੇ ਉਹਨਾਂ ਦੀ ਬਾਰੇ ਮੰਤਰੀ ਹੋਵੇਗੀ। ਸੋ ਇੱਕ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਵਾਲੀ ਹੈ। ਕ੍ਰਿਸਟੀਆ ਫਰੀਲੈਂਡ ਵਿਦੇਸ਼ ਮੰਤਰੀ ਰਹੀ ਪਿਛਲੀ ਵਜ਼ਾਰਤ ਵਿੱਚ। ਸੋ ਇਸ ਵਾਰ ਉਸਦਾ ਜਿਹੜਾ ਹੈ ਉਹਦਾ ਬਦਲਿਆ ਗਿਆ। ਸੋ ਇਹ ਆਪਣੇ ਆਪ 'ਚ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਹੈ। ਵੈਸੇ ਵੇਖਣ ਵਾਲੀ ਗੱਲ ਹੈ ਕਿ ਪੱਛਮੀ ਸੂਬਿਆਂ ਦੇ ਵਿੱਚ ਵੱਖਵਾਦ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਟੋਰੀਆਂ ਨੂੰ ਜਿਵੇਂ ਉਹਨਾਂ ਦੰਦ ਖੱਟੇ ਹੋਏ ਚੋਣਾਂ ਵਿੱਚ, ਉਸ ਤੋਂ ਬਾਅਦ ਵੱਖਵਾਦ ਦੀਆਂ ਸੁਰਾਂ ਵਧੀਆਂ ਨੇ। ਸੋ ਉਸ ਨੂੰ ਠੱਲਣ ਦੀ ਖਾਤਰ ਜਿਹੜੇ ਪਹਿਲੇ ਜਿਹੜੇ ਇਹਨਾਂ ਦੀ ਇਸ ਨਵੀਂ ਵਜ਼ਾਰਤ ਵਿੱਚ ਜਿਹੜੀ ਸਰਕਾਰ ਨੇ ਜਿਨ੍ਹਾਂ ਨੂੰ ਕੁਦਰਤੀ ਸੋਮੇ ਦਾ ਲਿਆ ਹੈ,
ਸੋ ਸੀਮੋਸ ਓਰੇਗਨ ਨੇ ਇਹ ਕਿਹਾ ਕਿ ਉਹ ਇਹਦਾ ਪਹਿਲੇ ਆਧਾਰ 'ਤੇ ਜਾਣਗੇ, ਦੌਰਾ ਕਰਨਗੇ ਉਸ ਇਲਾਕੇ ਦਾ, ਕਿਉਂਕਿ ਉੱਥੇ ਜਿਹੜੀ ਉੱਥੋਂ ਦੀ ਆਰਥਿਕਤਾ ਮੁੱਖ ਤੌਰ 'ਤੇ ਤੇਲ ਅਤੇ ਗੈਸ ਉਤਪਾਦਨ 'ਤੇ ਨਿਰਭਰ ਹੈ। ਸੋ ਉਹਨਾਂ ਵੱਲੋਂ ਉੱਥੋਂ ਦਾ ਦੌਰਾ ਕੀਤਾ ਜਾਵੇਗਾ ਤਾਂ ਜੋ ਐਲਬਰਟਾ ਦੇ ਲੋਕ ਆਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਨਾ ਕਰਨ। ਸੋ ਇਹ ਇੱਕ ਡਿਵੈਲਪਮੈਂਟ ਹੋਈ ਹੈ। ਸੋ ਜਿੱਥੇ ਸਰਕਾਰ ਦਾ ਉਦੇਸ਼ ਹੈ ਕਿ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਨੇ ਜਿਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ, ਉੱਥੇ ਐਲਬਰਟਾ ਵਰਗੇ ਸੂਬੇ ਨੂੰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨਿਰੰਤਰ ਜਾਰੀ ਨੇ ਤਾਂ ਜੋ ਜਿਹੜੀ ਬੇਗਾਨਗੀ ਦੀ ਭਾਵਨਾ ਹੈ ਦੂਰ ਹੋ ਸਕੇ, ਕਿਉਂਕਿ ਲਿਬਰਲ ਪਾਰਟੀ ਦਾ ਬਹੁਤਾ ਆਧਾਰ ਨਹੀਂ ਹੈ ਸੂਬੇ ਦੇ ਵਿੱਚ। ਸੋ ਉੱਥੋਂ ਮੰਤਰੀ ਸੰਤਰੀ ਲੈਣੇ ਦੇ ਬਹੁਤ ਔਖੇ ਸੀਗੇ, ਪਰ ਫਿਰ ਕੋਸ਼ਿਸ਼ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਲਾਗੇ ਲਿਆਇਆ ਜਾਵੇ। ਹੁਣ ਅਸੀਂ ਗੱਲ ਕਰੀਏ ਅਨੀਤਾ ਆਨੰਦ ਬਾਰੇ, ਜਿਹੜੀ ਕਿ ਮੈਂਬਰ ਪਾਰਲੀਮੈਂਟ ਚੁਣੀ ਗਈ ਔਰ ਹੁਣ ਪਹਿਲੇ ਸੱਟੇ ਉਸ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ। ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਅਨੀਤਾ ਆਨੰਦ ਦਾ ਜਿਹੜਾ ਪਿਛੋਕੜ ਬੜਾ ਦਿਲਚਸਪ ਹੈ। ਅਨੀਤਾ ਆਨੰਦ ਕੈਨੇਡਾ ਇੰਡੀਆ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ। ਉਸ ਦੀ ਸਲਾਹਕਾਰ ਹੈ। ਇੱਕ ਭਾਰਤ ਪੱਖੀ ਲੌਬੀ ਗਰੁੱਪ ਹੈ ਜਿਸ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਜਦੋਂ ਨਸਲਕੁਸ਼ੀ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਵਿਰੋਧ ਕੀਤਾ, ਉਸ ਪ੍ਰਸਤਾਵ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਇਸ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹੋਏ ਨੇ। ਪਿੱਛੇ ਜੇ ਇਸੇ ਬੰਦੀ ਵੱਲੋਂ ਤੁਹਾਨੂੰ ਯਾਦ ਰਹੇ ਕਿ ਇਹ ਟੋਰੀ ਜਿਹੜੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦਾ ਸਨਮਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਡਟ ਕੇ ਖਾਲਿਸਤਾਨੀਆਂ ਦੇ ਖਿਲਾਫ ਕਾਫੀ ਕੁਝ ਕਿਹਾ। ਔਰ ਇਸ ਤੋਂ ਇਲਾਵਾ ਦੀਪਕ ਓਬਰਾਏ ਜਿਹੜੇ ਟੋਰੀ MP ਹੁੰਦੇ ਸਨ ਔਰ ਭਾਰਤੀ ਜਨਤਾ ਪਾਰਟੀ ਦੇ ਕਾਫੀ ਨੇੜੇ ਰਹੇ ਸਨ, ਜਿਹੜੇ ਪਿੱਛੇ ਚੱਲ ਵਸੇ ਸਨ, ਉਹ ਵੀ ਇਸ ਜਥੇਬੰਦੀ ਨਾਲ ਜੁੜੇ ਹੋਏ ਸੀ। ਸੋ ਅਨੀਤਾ ਆਨੰਦ ਦੇ ਇਸ ਜਥੇਬੰਦੀ ਨਾਲ ਤਾਰ ਜੁੜੇ ਹੋਣਾ ਔਰ ਇਹ ਭਾਰਤ ਪੱਖੀ ਲੌਬੀ ਗਰੁੱਪ ਹੈ, ਉਸ ਨੂੰ ਪਹਿਲੇ ਸਾਡੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਟਰੂਡੋ ਦੇ ਦੁਆਲੇ ਭਾਰਤੀ ਜਿਹੜੀ ਜਿਹਨੂੰ ਕਹਿ ਸਕਦੇ ਭਾਰਤ ਪੱਖੀ ਲੌਬੀ ਦਾ ਘੇਰਾ ਹੋਰ ਵੀ ਭੀੜਾ ਹੁੰਦਾ ਜਾ ਰਿਹਾ। ਸੋ ਜਿਹੜਾ ਟਰੂਡੋ ਇਹਨੇ ਖਾਮੋਸ਼ ਨੇ ਕਸ਼ਮੀਰ ਮਸਲੇ 'ਤੇ ਜਾਂ ਭਾਰਤ ਘੱਟ ਗਿਣਤੀ ਦੇ ਇੰਨੇ ਹਮਲੇ ਹੋ ਰਹੇ ਨੇ ਉਹਦੇ ਬਾਰੇ ਬੋਲਦੇ ਨਹੀਂ। ਸੋ ਇਸ ਤੋਂ ਤੁਸੀਂ ਭਲੀ ਭਾਂਤ ਅਨੁਮਾਨ ਲਾ ਸਕਦੇ ਹੋ ਕਿ ਕੀ ਵਜ੍ਹਾ ਰਹੀ ਹੋਵੇਗੀ ਕਿ ਅੱਜ ਤੱਕ ਟਰੂਡੋ ਨੇ ਖਾਮੋਸ਼ੀ ਵੱਟੀ ਹੋਈ ਹੈ। ਸੋ ਵਜ੍ਹਾ ਬੜੀ ਸਾਫ਼ ਹੈ। ਸੋ ਇੱਕ ਤਰੀਕੇ ਨਾਲ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜੀ ਭਾਰਤ ਪੱਖੀ ਲੌਬੀ ਹੈ ਉਸ ਦਾ ਘੇਰ ਆਲੇ ਦੁਆਲੇ ਕਿ ਅਜਿਹੀ ਗੱਲ ਦੀ ਸੰਭਾਵਨਾ ਜਿਹੜੀ ਹੈ ਹਮੇਸ਼ਾ ਬਣੀ ਰਹੇਗੀ ਕਿ ਉਹ ਕਦੇ ਵੀ ਕੁਝ ਨਹੀਂ ਕਹਿਣਗੇ ਕਿ ਭਾਰਤ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇੱਥੇ ਰੈਲੀਆਂ ਹੁੰਦੀਆਂ। ਟਰੂਡੋ ਉਹਨਾਂ ਨੇ ਜਦੋਂ ਭਾਰਤ ਪਹਿਲੀ ਵਾਰ ਗਏ ਤਾਂ ਕਈ ਲੋਕਾਂ ਨੇ ਚਿੱਠੀਆਂ ਪਾ ਕੇ ਉਹਨਾਂ ਨੂੰ ਕਿਹਾ ਕਿ ਆਹ ਮੁੱਦੇ ਨੇ ਜਿਹੜੇ ਜਾ ਤੁਸੀਂ ਮੋਦੀ ਸਾਹਿਬ ਕੋਲ ਚੱਕੋ, ਪਰ ਉਹਨਾਂ ਤੋਂ ਚੱਕ ਨਾ ਹੋਏ। ਸੋ ਇਹ ਗੱਲ ਹੁਣ ਕਲੀਅਰ ਹੈ, ਜਗ ਜ਼ਾਹਰ ਹੈ ਕਿ ਉਹਨਾਂ ਦੇ ਤਾਰ ਅਜੇ ਸੰਗਠਨਾਂ ਜੁੜੇ ਹੋਏ ਨੇ ਜਿਹੜਾ ਨਹੀਂ ਚਾਹੇਗਾ ਕਿ ਭਾਰਤ ਬਾਰੇ ਕੋਈ ਇਹੋ ਜਿਹੀ ਗੱਲ ਹੋਵੇ। ਹੁਣ ਇਸ ਦੇ ਵਿੱਚ ਇਕੱਲਾ ਅਸੀਂ ਅਨੀਤਾ ਆਨੰਦ ਨੂੰ ਜਾਂ ਇਕੱਲਾ ਟਰੂਡੋ ਨੂੰ ਨਹੀਂ ਘੜੀ ਸਕਦੇ। ਇਹ ਜਿਹੜਾ ਸਿਲਸਿਲਾ ਹੈ ਕਾਫੀ ਵਿਗੜਿਆ ਹੋਇਆ। ਸੋ ਇਹ ਜਿਹੜੀ ਲੌਬੀ ਹੈ ਇਸ ਦੇ ਪੈਰ ਦੂਰ ਤੱਕ ਪਸਰ ਚੁੱਕੇ ਨੇ। ਸੋ ਇਹਨਾਂ ਦੇ ਜਿਹੜੇ ਸਮਰਥਕ ਨੇ ਤਕਰੀਬਨ ਹਰ ਵੱਡੀ ਪਾਰਟੀ 'ਚ ਉਹਨਾਂ ਦਾ ਜਿਹੜਾ ਹੈ ਤੰਦੂਆ ਜਾਲ ਫੈਲ ਚੁੱਕਿਆ। ਟੋਰੀਆਂ ਨਾਲ ਖਾਸ ਇਹਨਾਂ ਦਾ ਪਿਆਰ ਇਸ ਕਰਕੇ ਕਿ ਟੋਰੀ ਖੁਦ ਸੱਜੇ ਪੱਖੀ ਨੇ, ਭਾਰਤੀ ਜਨਤਾ ਪਾਰਟੀ ਵੀ ਸੱਜੇ ਪੱਖੀ ਹੈ। ਸੋ ਦੋਨਾਂ ਦੇ ਹਿੱਤ ਸਾਂਝੇ ਨੇ। ਪਰ ਇਸ ਤੋਂ ਇਲਾਵਾ ਬਾਕੀ ਪਾਰਟੀਆਂ ਦੇ ਵਿੱਚ ਵੀ ਚਾਹੇ AP ਹੋਵੇ ਲਿਬਰਲ ਪਾਰਟੀ, ਉੱਥੇ ਵੀ ਇਹਨਾਂ ਨੇ ਆਪਣੇ ਲੁੱਟ ਕੀਤਾ ਹੋਇਆ। ਸੋ ਇਸ ਕਰਕੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ ਦੇ ਨਾਲ ਹੀ ਜੁੜਿਆ ਇੱਕ ਮਸਲਾ ਹੋਰ ਹੈ, ਜਿਹੜੀ ਇੱਕ ਵੱਡੀ ਖਬਰ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ, CBC ਵੱਲੋਂ। ਉਹਨਾਂ ਨੇ ਇਸ ਗੱਲ ਦਾ ਪਤਾ ਲਾਇਆ ਕਿ ਇੱਕ ਭਾਰਤ ਪੱਖੀ ਗਰੁੱਪ ਆ ਜਿਸ ਵੱਲੋਂ ਕਈ ਤਰ੍ਹਾਂ ਦੀਆਂ ਫੇਕ ਨਿਊਜ਼ ਏਜੰਸੀ ਚਲਾਈ ਜਾਂਦੀਆਂ ਨੇ, ਜਿਹੜੀਆਂ ਝੂਠੀਆਂ ਖਬਰਾਂ ਉਡਾਉਂਦੀਆਂ ਨੇ। ਇਹ ਖਬਰਾਂ ਭਾਰਤ ਸਰਕਾਰ ਦੇ ਫਾਇਦੇ 'ਚ ਜਾਂਦੀਆਂ। ਸੋ ਬਾਹਰ ਮੁਆਸ਼ਰੇ ਵਿੱਚ ਗਲਤਫਹਿਮੀਆਂ ਫੈਲਾ ਕੇ ਅਤੇ ਜਿਹੜਾ ਸਰਕਾਰ ਦਾ ਏਜੰਡਾ ਹੈ ਉਸ ਨੂੰ ਮਜ਼ਬੂਤ ਕਰਦੀਆਂ ਨੇ। ਸੋ ਇਸ ਕਿਸਮ ਦੀਆਂ ਕੁਝ ਏਜੰਸੀਆਂ ਕੈਨੇਡਾ ਵਿੱਚ ਵੀ ਮੌਜੂਦ ਨੇ। ਕੈਨੇਡਾ ਵਿੱਚ ਘੱਟੋ 12 ਅਜਿਹੀਆਂ ਨਿਊਜ਼ ਸਾਈਟਾਂ ਨੇ ਜਿਹੜੀਆਂ ਫੇਕ ਖਬਰਾਂ ਫੈਲਾਉਂਦੀਆਂ ਔਰ ਇਹਨਾਂ ਦੇ ਤਾਰ ਇਸ ਤਰ੍ਹਾਂ ਖੈਰਾਤੀ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੀ ਭਾਰਤ ਦੇ ਪੱਖ ਵਿੱਚ ਹੈ। ਸੋ ਇਹ ਇਕੱਲੇ ਸਿਰਫ ਯੂਰਪ 'ਚ ਸਰਗਰਮ ਨਹੀਂ, ਇੱਥੇ ਕੈਨੇਡਾ ਵਿੱਚ ਵੀ ਸਰਗਰਮ ਨੇ। ਵੈਸੇ ਬ੍ਰਸਲਸ ਦੇ ਵਿੱਚ ਇਹਨਾਂ ਦਾ ਮੁੱਖ ਦਫ਼ਤਰ ਹੈ। ਸੋ CBC ਨੇ ਜਿਹੜੀ ਖਬਰ ਕੱਢੀ ਹੈ ਧਿਆਨ ਮੰਗਦੀ ਹੈ। ਸੋ ਇੱਕ ਵਾਰ ਫਿਰ ਸਭ ਨੂੰ ਧਿਆਨ ਦੇਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਭਾਰਤ ਪੱਖੀ ਲੌਬੀ ਇੱਥੇ ਮਜ਼ਬੂਤ ਹੁੰਦੀ ਜਾ ਰਹੀ ਹੈ ਔਰ ਕਿਸੇ ਕਿਸਮ ਦੇ ਉਹਨਾਂ ਦੇ ਮਨਸੂਬੇ ਨੇ। ਖਾਸ ਤੌਰ 'ਤੇ ਚੋਣਾਂ ਸਮੇਂ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਵੇਂ ਨਾ ਕਿਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਂ NDP ਦੇ ਨੇਤਾ ਜਗਮੀਤ ਸਿੰਘ ਨੂੰ ਨੁਕਸਾਨ ਪਹੁੰਚਾਇਆ ਜਾਵੇ, ਟੋਰੀਆਂ ਨੂੰ ਫਾਇਦਾ ਪਹੁੰਚਾਇਆ ਜਾਵੇ। ਖੈਰ ਉਸ ਵਿੱਚ ਉਹਨਾਂ ਨੂੰ ਬਹੁਤੀ ਕਾਮਯਾਬੀ ਤਾਂ ਨਹੀਂ ਮਿਲੀ, ਪਰ ਨੁਕਸ ਕਰਨ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਬਹੁਤ ਹੋਈਆਂ। ਹਾਲਾਂਕਿ ਉਸ ਦੀ ਚਰਚਾ ਹੋਣੀ ਵੱਧ ਚਾਹੀਦੀ ਸੀ। ਇੱਕ ਖਬਰ ਮੈਂ ਵੱਲ ਤੁਹਾਡਾ ਧਿਆਨ ਦਵਾਂਗਾ ਕਿ NDP ਦੀ ਇੱਕ MLA ਹੈ ਸਰੀ ਗ੍ਰੀਨ ਟਿੰਬਰਸ, ਰਚਨਾ ਸਿੰਘ। ਉਹਨਾਂ ਬਾਰੇ ਇੱਕ ਫੇਕ ਖਬਰ ਇੱਕ ਭਾਰਤ ਦੀ ਕਿਸੇ ਅਖਬਾਰ ਨੇ ਉਡਾਈ ਕਿ ਉਹਨਾਂ ਨੇ ਮੰਦਰ ਵਿੱਚ ਬਕਾਇਦਾ ਖੜ੍ਹ ਕੇ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕ ਬਲਾਤਕਾਰ ਕਰਦੇ ਨੇ। ਇਹ ਖਬਰ ਬਿਲਕੁਲ ਝੂਠੀ ਸੀ। ਦਰਅਸਲ ਹੋਇਆ ਇੱਦਾਂ ਕਿ ਪੁਲਵਾਮਾ ਵਿੱਚ ਜਦੋਂ ਹਮਲਾ ਹੋਇਆ ਤਾਂ ਮੰਦਰ ਵਿੱਚ ਇਕੱਠ ਹੋਇਆ ਜਿੱਥੇ ਖੂਨ ਦਾ ਬਦਲਾ ਖੂਨ ਦੇ ਨਾਅਰੇ ਲਾਏ ਗਏ। ਰਚਨਾ ਸਿੰਘ ਨੇ ਉਸ ਦਾ ਵਿਰੋਧ ਕੀਤਾ ਔਰ ਉਸ ਦੇ ਬਦਲੇ RSS ਵਾਲੇ ਕਾਫੀ ਔਖੇ ਭਾਰੇ ਹੋਏ।
ਸੋ ਬਾਅਦ ਵਿੱਚ ਖਬਰ ਇਹ ਉਡਾ ਦਿੱਤੀ ਗਈ ਕਿ ਰਚਨਾ ਸਿੰਘ ਨੇ ਇਸ ਕਿਸਮ ਦੀ ਗੱਲਬਾਤ ਕਹੀ ਜਿਹੜੀ ਕਿ ਬਿਲਕੁਲ ਬੇਬੁਨਿਆਦ ਸੀ। ਔਰ ਬਾਅਦ ਰਚਨਾ ਸਿੰਘ ਦਾ ਨਾਂ ਜਗਮੀਤ ਸਿੰਘ ਨਾਲ ਵੀ ਜੁੜ ਗਿਆ, ਕਿਉਂਕਿ ਰਚਨਾ ਸਿੰਘ ਜਗਮੀਤ ਸਿੰਘ ਇੱਕੋ ਪਾਰਟੀ ਨਾਲ ਜੁੜੇ ਹੋਏ, NDP ਨਾਲ ਜੁੜੇ ਹੋਏ ਨੇ। ਰਚਨਾ ਸਿੰਘ ਜਗਮੀਤ ਸਿੰਘ ਦੀ ਹਿਮਾਇਤੀ ਵੀ ਰਹੀ ਹੈ। ਔਰ ਇਹ ਗੱਲ ਉਡਾਈ ਗਈ ਕਿ ਜਗਮੀਤ ਸਿੰਘ ਦੇ ਤਾਰ ਦਹਿਸ਼ਤਗਰਦਾਂ ਨਾਲ ਜੁੜੇ ਨੇ ਔਰ ਰਚਨਾ ਸਿੰਘ ਵੀ ਦਹਿਸ਼ਤਗਰਦਾਂ ਦੇ ਨਾਲ ਸਰੋਕਾਰ ਰੱਖਦੀ ਹੈ। ਇਸ ਕਿਸਮ ਦੀਆਂ ਖਬਰਾਂ ਫੈਲਾਈਆਂ ਗਈਆਂ। ਹੁਣ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੀ ਖਾਸ ਵੈਬਸਾਈਟ ਸੀ ਉਸਦਾ ਸਿੱਧਾ ਸੰਬੰਧ ਇਸ ਸੰਸਥਾ ਨਾਲ ਹੋਵੇ ਜਿਸ ਦੇ ਬਾਰੇ ਮੈਂ ਚਰਚਾ ਕਰਕੇ ਹਟਿਆ, ਪਰ ਇਸ ਗੱਲ ਦਾ ਸੂਚਕ ਹੈ ਕਿਵੇਂ ਝੂਠੀਆਂ ਖਬਰਾਂ ਦਾ ਆਸਰਾ ਲੈ ਕੇ ਇੱਥੇ ਮੁਆਸ਼ਰੇ ਵਿੱਚ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਗੱਲਾਂ ਧਿਆਨ ਮੰਗਦੀਆਂ ਨੇ। ਇਸ ਦੇ ਉੱਤੇ ਉਮੀਦ ਹੈ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਸਿਆਸਤਦਾਨ ਨੇ ਤੇ ਚਿੰਤਕ ਨੇ, ਭਾਈਚਾਰਕ ਐਕਟਿਵਿਸਟ ਨੇ, ਇਸ 'ਤੇ ਗੌਰ ਕਰਨਗੇ ਔਰ ਇਸ ਦਾ ਕੋਈ ਤੋੜ ਕਰਨਗੇ। ਹੁਣ ਕਰੀਏ BC ਵਿਧਾਨ ਸਭਾ ਦੇ ਬਾਹਰ ਜਿਹੜਾ ਸਮਲਿੰਗੀਆਂ ਦਾ ਝੰਡਾ ਝੁਲਾਇਆ ਗਿਆ, ਇੱਕ ਇਤਿਹਾਸਕ ਘਟਨਾ ਸੀ। ਸੋ ਇਹ ਬਹੁਤ ਵੱਡੀ ਘਟਨਾ ਸੀ ਕਿਉਂਕਿ ਅੱਜ ਤੱਕ ਅਜਿਹਾ ਨਹੀਂ ਸੀ ਹੋਇਆ ਕਿ BC ਦੀ ਵਿਧਾਨ ਸਭਾ ਦੇ ਬਾਹਰ ਇਸ ਕਿਸਮ ਦਾ ਝੰਡਾ ਝੁਲਾਇਆ ਗਿਆ ਹੋਵੇ। ਟਰਾਂਸਜੈਂਡਰ ਭਾਈਚਾਰੇ ਨਾਲ ਜ਼ਿਆਦਤੀਆਂ ਹੁੰਦੀਆਂ ਆ ਰਹੀਆਂ ਨੇ ਔਰ ਸੱਜੇ ਪੱਖੀ ਤਾਕਤਾਂ ਉਹਨਾਂ ਦੇ ਖਿਲਾਫ ਨਫ਼ਰਤ ਫੈਲਾਉਂਦੀਆਂ ਨੇ, ਉਹਨਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਗਿਣਤੀ ਦੀਆਂ ਵੋਟਾਂ ਬਟੋਰਦੀਆਂ ਨੇ। ਕੈਨੇਡਾ ਵਿੱਚ ਵੀ ਸਿਲਸਿਲਾ ਜਾਰੀ ਹੈ, ਜਿਸ ਕਾਰਨ ਅਜਿਹੀ ਸੋਝੀ ਫੈਲਾਉਣ ਵਾਸਤੇ ਅਜਿਹੀਆਂ ਨਿੱਕੀਆਂ ਕੋਸ਼ਿਸ਼ਾਂ ਲਾਜ਼ਮੀ ਨੇ। ਸੋ ਟਰਾਂਸਜੈਂਡਰ ਰਿਮੈਂਬਰੈਂਸ ਡੇ ਮਨਾਇਆ ਗਿਆ ਉੱਥੇ। ਇਹ ਦਿਨ ਉਹਨਾਂ ਟਰਾਂਸਜੈਂਡਰ ਲੋਕਾਂ ਪ੍ਰਤੀ ਜਿਹੜੇ ਦੁਨੀਆ ਭਰ ਵਿੱਚ ਇਸੇ ਨਫ਼ਰਤ ਕਾਰਨ ਕਤੇ ਗਏ। ਸੋ BC ਦੀ ਵਿਧਾਨ ਸਭਾ ਦੇ ਬਾਹਰ ਝੰਡਾ ਝੁਲਾਇਆ ਗਿਆ ਔਰ ਨਾਲ ਦੀ ਨਾਲ ਇੱਕ RCMP ਅਧਿਕਾਰੀ ਜਿਹੜਾ ਕਿ ਸਮਲਿੰਗੀ ਸਾਰਜੈਂਟ ਵੈਨ ਨੋਰਮਨ, ਜਿਸ ਨੂੰ ਕਿ ਤਕਰੀਬਨ ਕਈ ਵਰੇ ਪਹਿਲਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ, ਇਹ ਕਹਿ ਕੇ ਕਿ ਤੂੰ ਸਮਲਿੰਗੀ ਹੈ। ਸੋ ਅੱਜ ਇੰਨੇ ਸਾਲਾਂ ਬਾਅਦ ਜਾ ਕੇ ਉਸ ਨੂੰ ਇੱਜ਼ਤ ਮਾਣ ਦਿੱਤਾ ਗਿਆ। ਹਾਲਾਂਕਿ ਉਹ ਚੱਲ ਵਸਿਆ ਔਰ ਉਸ ਦੀ ਮੌਤ ਹੋ ਚੁੱਕੀ ਹੈ, ਪਰ ਇੰਨੇ ਸਾਲਾਂ ਬਾਅਦ ਜਾ ਕੇ ਸੋਝੀ ਆਈ ਹੈ ਕਿ ਇਹ ਉਹਦੇ ਨਾਲ ਸਰਾਸਰ ਜ਼ਿਆਦਤੀ ਹੋਈ ਸੀ। ਯਾਦ ਰਹੇ ਕਿ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮਲਿੰਗੀਆਂ ਨਾਲ ਹੋਈਆਂ ਜ਼ਿਆਦਤੀਆਂ ਲਈ ਵੀ ਰਸਮੀ ਤੌਰ 'ਤੇ ਮਾਫੀ ਮੰਗ ਚੁੱਕੇ ਨੇ। ਸੋ BC ਦੀ NDP ਸਰਕਾਰ ਨੂੰ ਇਸ ਗੱਲ ਦਾ ਜਾਂਦਾ ਕਿ ਉਹਨਾਂ ਨੇ ਬਕਾਇਦਾ ਇਹਨਾਂ ਮਾਮਲਿਆਂ ਤਰਜੀਹ ਦਿੱਤੀ ਹੈ ਤਾਂ ਜੋ ਨਫ਼ਰਤ ਘਟ ਸਕੇ, ਵੰਨ ਸੁਵੰਨਤਾ ਵਾਲਾ ਸਮਾਜ ਸਿਰਜਿਆ ਜਾ ਸਕੇ। ਉਹਨਾਂ ਦੇ ਹੀ ਇੱਕ MLA ਰਵੀ ਕਾਲੋ ਵੱਲੋਂ ਇਹ ਕੋਸ਼ਿਸ਼ਾਂ ਜਾ ਰਹੀਆਂ ਨੇ, ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ। ਉਹਨਾਂ ਨੇ ਚਿੱਠੀ ਲਿਖੀ ਹੈ ਜਨਤਕ ਸੁਰੱਖਿਆ ਮੰਤਰੀ ਨੂੰ ਕਿ ਜਿਹੜੇ ਲੋਕ ਵੀ ਨਸਲਵਾਦ ਫੈਲਾਉਂਦੇ ਨੇ, ਨਸਲੀ ਟੀਕਾ ਟਿੱਪਣੀਆਂ ਕਰਦੇ ਨੇ, ਨਸਲੀ ਗਾਲਾਂ ਕੱਢਦੇ ਨੇ, ਉਹਨਾਂ ਨੂੰ ਭਵਿੱਖ ਵਿੱਚ ਜੁਰਮਾਨੇ ਲਾਏ ਜਾਣ ਤਾਂ ਜੋ ਅਜਿਹੇ ਰੁਝਾਨ ਦੀ ਰੋਕਥਾਮ ਹੋ ਸਕੇ। ਉਹਨਾਂ ਦਾ ਕਹਿਣਾ ਕਿ BC ਭਰ ਵਿੱਚ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਔਰ ਇਸ ਨੂੰ ਕਾਫੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਹੀ ਕੁਝ ਅਹਿਮ ਖਬਰਾਂ ਸਨ ਜਿਹੜੀਆਂ ਧਿਆਨ ਮੰਗਦੀਆਂ ਸਨ। ਸੋ ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਅੱਗੇ ਤੋਂ ਧੰਨਵਾਦ। ਹੈਵ ਅ ਨਾਈਸ ਡੇ।